ਪ੍ਰੋਫੈਸਰ ਭੁੱਲਰ ਦਾ ਕੇਸ 27 ਸਾਲ ਹੋ ਗਏ ਨੇ ਜੇਲ੍ਹ 'ਚ। 27 ਸਾਲਾਂ ਦੇ ਵਿੱਚ ਮਤਲਬ ਹੁਣ ਇੱਕ ਮੌਕਾ ਸੀ ਜਦੋਂ ਸੁਪਰੀਮ ਕੋਰਟ ਵੱਲੋਂ ਵੀ ਅੜਿੱਕਾ ਖਤਮ ਹੋ ਚੁੱਕਿਆ ਸੀ, ਕੇਂਦਰ ਦੀ ਸਰਕਾਰ ਵੱਲੋਂ ਵੀ ਖਤਮ ਹੋ ਚੁੱਕਿਆ ਸੀ ਕਿ ਸਟੇਟ ਦੀ ਸਰਕਾਰ ਜਿਹੜੀ ਆ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ, ਉਹਨਾਂ ਦੇ ਇੱਕ ਦਸਤਖਤਾਂ ਦੇ ਨਾਲ ਉਹ ਰਿਹਾਈ ਹੋ ਸਕਦੀ ਸੀ। ਅਸੀਂ ਇਹਦੀ ਅੱਜ ਗੱਲ ਕੀਤੀ ਅਰਵਿੰਦ ਕੇਜਰੀਵਾਲ ਜੀ ਨਾਲ, ਉਹ ਕਹਿੰਦੇ ਮੈਂ ਸਾਰੀ ਡਿਟੇਲ ਕਢਾ ਕੇ ਇਹਦੇ 'ਤੇ ਪੂਰਾ ਪੋਜ਼ੀਟਿਵ ਹਮਦਰਦੀਪੂਰਵਕ 'ਤੇ ਵਿਚਾਰ ਕਰਾਂਗੇ। ਅਰਵਿੰਦ ਕੇਜਰੀਵਾਲ ਦਾ ਇਹ ਕਹਿ ਕੇ ਜਾਣਾ ਕਿ ਉਹਨਾਂ ਨੂੰ ਜਾਣਕਾਰੀ ਨਹੀਂ, ਉਹ ਪਤਾ ਕਰਨਗੇ। ਤੁਹਾਨੂੰ ਕੀ ਲੱਗਦਾ ਕਿ ਹੋਮ ਮਿਨਿਸਟਰੀ ਜਿਹੜੀ ਆ ਉਹ ਬਿਨਾਂ ਚੀਫ ਮਿਨਿਸਟਰ ਦੀ ਜਾਣਕਾਰੀ ਤੋਂ ਬਿਨਾਂ ਇਸ ਤਰ੍ਹਾਂ ਦਾ ਜਿਹੜਾ ਇੱਕ ਪੋਲੀਟੀਕਲ ਵੀ ਉਹ ਕੇਸ ਸੰਬੰਧ ਰੱਖਦਾ ਹੋਵੇ ਕੇਸ, ਉਹਨੂੰ ਇਸ ਤਰ੍ਹਾਂ ਰਿਜੈਕਟ ਕਰ ਸਕਦੀ ਆ? ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਇਹਨੂੰ ਨਹੀਂ ਪ੍ਰੋਸੀਡ ਕਰਦੇ, ਇਹਦੇ ਦਸਤਖਤ ਨਹੀਂ ਕਰਦੇ, ਤਾਂ ਕੀ ਪਾਰਟੀ ਤੁਸੀਂ ਵਿਰੋਧ ਕਰੋਗੇ ਫਿਰ ਇਸ ਗੱਲ ਦਾ? ਪ੍ਰੀਜ਼ਨ ਜਿਹੜਾ ਬੋਰਡ ਆ, ਬੋਰਡ ਦੀ ਮੀਟਿੰਗ ਸੱਦੋ ਤੇ ਸਾਈਨ ਕਰੋ, ਮਸਲਾ ਨਿਬੇੜੋ। ਇਹ ਕਿਉਂ ਇੰਨਾ ਸਮਾਂ ਲੱਗ ਰਿਹਾ? ਕੀ ਪੰਜਾਬ ਦੇ ਐਮਐਲਏ ਦਾ ਇੰਨਾ ਜ਼ੋਰ ਨਹੀਂ ਚੱਲ ਰਿਹਾ ਅਰਵਿੰਦ ਕੇਜਰੀਵਾਲ 'ਤੇ ਕਿ ਉਹ ਤਤਕਾਲ ਦੇ ਵਿੱਚ ਮੀਟਿੰਗ ਸੱਦ ਕੇ ਤੇ ਇਹਦੇ 'ਤੇ ਦਸਤਖਤ ਕਰਾਉਣ? ਕੀ ਪੰਜਾਬ ਦੀ ਸਰਕਾਰ ਤੁਸੀਂ ਪੰਜਾਬ ਦੇ ਐਮਐਲਏ ਚਲਾਓਗੇ ਜਾਂ ਅਰਵਿੰਦ ਕੇਜਰੀਵਾਲ ਚਲਾਉਣਗੇ? ਵੱਡਾ ਸਵਾਲ। ਉੱਥੋਂ ਦੇ ਲੋਕਾਂ ਦੀ ਗੱਲ ਹੈ, ਉੱਥੋਂ ਦੀ ਹੋਣੀ। ਹੁਣ ਇਹ ਪੰਜਾਬ ਨੂੰ ਲੁੱਟ ਕੇ ਥੋੜ੍ਹੀ ਦਿੱਲੀ ਨੂੰ ਦੇ ਦੇਣਾ ਸੀ। ਤੁਹਾਡੀ ਸਰਕਾਰ ਆ ਜਾਂਦੀ ਆ, ਦਿੱਲੀ ਤੋਂ ਪੰਜਾਬ ਦੇ ਪਾਣੀ ਦਾ ਪੈਸਾ ਮੰਗੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਤੇ ਸਮੂਹ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚੋਣਾਂ ਦੇ ਲਈ ਆਪਣੇ CM ਚਿਹਰੇ ਦਾ ਐਲਾਨ ਕੀਤਾ ਗਿਆ। ਭਗਵੰਤ ਮਾਨ ਦਾ ਨਾਂ CM ਚਿਹਰੇ ਵਜੋਂ ਐਲਾਨਿਆ ਗਿਆ ਆਮ ਆਦਮੀ ਪਾਰਟੀ ਵੱਲੋਂ। ਅਰਵਿੰਦ ਕੇਜਰੀਵਾਲ ਅੱਜ ਮੋਹਾਲੀ ਵਿੱਚ ਖਾਸ ਕਰਕੇ ਇਸੇ ਲਈ ਪਹੁੰਚੇ ਸਨ ਤੇ ਅੱਜ ਇੱਥੇ ਜਿਹੜਾ ਇਹ ਸਮਾਗਮ ਹੋਇਆ, ਇਸ ਵਿੱਚ ਕੁਲਤਾਰ ਸਿੰਘ ਸੰਧਵਾਂ ਵੀ ਜਿਹੜੇ ਆਮ ਆਦਮੀ ਪਾਰਟੀ ਦੇ MLA ਵੀ ਰਹੇ ਨੇ ਕੋਟਕਪੁਰਾ ਤੋਂ, ਤੇ ਹੁਣ ਫਿਰ MLA ਦੀ ਚੋਣ ਲੜਨ ਜਾ ਰਹੇ ਨੇ, ਉਹ ਸਾਡੇ ਨਾਲ ਮੌਜੂਦ ਨੇ। ਮੈਂ ਸਭ ਤੋਂ ਪਹਿਲਾਂ ਤੁਹਾਨੂੰ TV 84 ਤੇ ਜੀ ਆਇਆਂ ਨੂੰ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾ ਸਾਹਿਬ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆ ਕਿ ਕੁਝ ਦਿਨ ਪਹਿਲਾਂ ਵੀ ਮੇਰੀ ਤੁਹਾਡੇ ਨਾਲ ਟੈਲੀਫੋਨਿਕ ਕਨਵਰਸੇਸ਼ਨ ਹੋਈ ਸੀ ਕਿ ਪ੍ਰੋਫੈਸਰ ਭੁੱਲਰ ਦਾ ਕੇਸ 27 ਸਾਲ ਹੋ ਗਏ ਨੇ ਜੇਲ੍ਹ 'ਚ। 27 ਸਾਲਾਂ ਦੇ ਵਿੱਚ ਮਤਲਬ ਹੁਣ ਇੱਕ ਮੌਕਾ ਸੀ ਜਦੋਂ ਸੁਪਰੀਮ ਕੋਰਟ ਵੱਲੋਂ ਵੀ ਅੜਿੱਕਾ ਖਤਮ ਹੋ ਚੁੱਕਿਆ ਸੀ, ਕੇਂਦਰ ਦੀ ਸਰਕਾਰ ਵੱਲੋਂ ਵੀ ਖਤਮ ਹੋ ਚੁੱਕਿਆ ਸੀ ਕਿ ਸਟੇਟ ਦੀ ਸਰਕਾਰ ਜਿਹੜੀ ਆ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ, ਉਹਨਾਂ ਦੇ ਇੱਕ ਦਸਤਖਤਾਂ ਦੇ ਨਾਲ ਉਹ ਰਿਹਾਈ ਹੋ ਸਕਦੀ ਸੀ ਜਿਹੜਾ ਬੰਦਾ 27 ਸਾਲਾਂ ਤੋਂ ਜੇਲ੍ਹ 'ਚ ਆ। ਅਤੇ ਪਰ 3 ਵਾਰ ਹੁਣ ਇਹ ਡਾਕੂਮੈਂਟ ਸਾਹਮਣੇ ਆ ਗਿਆ ਕਿ 3 ਵਾਰ 2020 ਦੇ ਵਿੱਚ ਕੇਜਰੀਵਾਲ ਸਰਕਾਰ ਨੇ ਉਸ ਰਿਹਾਈ ਨੂੰ ਰੋਕਿਆ, ਰੱਦ ਕੀਤਾ। ਅਤੇ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦੀ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਹੋ, ਤੁਹਾਡਾ ਇਹਦੇ 'ਤੇ ਕੀ ਸਟੈਂਡ ਆ? ਕੀ ਕੇਜਰੀਵਾਲ ਸਰਕਾਰ ਦੇ ਫੈਸਲੇ ਨੂੰ ਸਹੀ ਮੰਨਦੇ ਹੋ? ਇਹ ਸਾਡੇ ਸਾਹਮਣੇ ਆਏ ਫੈਕਟਰ। ਅਸੀਂ ਇਹਦੀ ਅੱਜ ਗੱਲ ਕੀਤੀ ਅਰਵਿੰਦ ਕੇਜਰੀਵਾਲ ਜੀ ਨਾਲ, ਉਹ ਕਹਿੰਦੇ ਮੈਂ ਸਾਰੀ ਡਿਟੇਲ ਕਢਾ ਕੇ ਇਹਦੇ 'ਤੇ ਪੂਰਾ ਪੋਜ਼ੀਟਿਵ ਹਮਦਰਦੀਪੂਰਵਕ 'ਤੇ ਵਿਚਾਰ ਕਰਾਂਗੇ। ਅਜੇ ਪੂਰੀ ਡਿਟੇਲ 'ਚ ਗੱਲ ਹੋਈ ਆ। ਮੇਰੇ ਨਾਲ ਸਾਡੇ ਦੂਸਰੇ MLA ਸਾਹਿਬਾਨ ਵੀ ਸੀ, ਸਾਡੇ ਲੀਡਰ ਆਫ ਆਪੋਜੀਸ਼ਨ ਹਰਪਾਲ ਸਿੰਘ ਚੀਮਾ ਵੀ ਸੀਗੇ। ਸੋ ਅਸੀਂ ਪੂਰੀ ਡਿਟੇਲ 'ਚ ਉਹਨਾਂ ਨਾਲ ਗੱਲ ਕੀਤੀ ਇਹਦੇ ਬਾਰੇ। ਸੰਧਵਾ ਸਾਹਿਬ, ਇਹ ਗੱਲ ਤੁਸੀਂ ਜਿਹੜੀ ਕਹਿ ਰਹੇ ਹੋ, ਚਲੋ ਤੁਸੀਂ ਇੱਕ ਆਮ ਆਦਮੀ ਪਾਰਟੀ, ਇੱਕ ਨਵੀਂ ਪਾਰਟੀ ਆਈ ਸੀ, ਇੱਕ ਬਦਲਾਅ ਦੀ ਸਿਆਸਤ ਕਰਨ ਦੀ ਗੱਲ ਕਹਿ ਕੇ ਆਈ ਸੀ, ਅਤੇ ਹਜੇ ਵੀ ਲੋਕਾਂ ਨੂੰ ਇਹੀ ਆਸ ਆ ਕਿ ਇੱਕ ਬਦਲਾਅ ਦੀ ਸਿਆਸਤ 'ਤੇ ਪਾਰਟੀ ਖੜੀ ਕਰੂੰਗੀ, ਪੰਜਾਬ 'ਚ ਇੱਕ ਮੂਵਮੈਂਟ ਆ। ਪਰ ਅਰਵਿੰਦ ਕੇਜਰੀਵਾਲ ਦਾ ਇਹ ਕਹਿ ਕੇ ਜਾਣਾ ਕਿ ਉਹਨਾਂ ਨੂੰ ਜਾਣਕਾਰੀ ਨਹੀਂ, ਉਹ ਪਤਾ ਕਰਨਗੇ। ਤੁਹਾਨੂੰ ਕੀ ਲੱਗਦਾ ਕਿ ਹੋਮ ਮਿਨਿਸਟਰੀ ਜਿਹੜੀ ਆ ਉਹ ਬਿਨਾਂ ਚੀਫ ਮਿਨਿਸਟਰ ਦੀ ਜਾਣਕਾਰੀ ਤੋਂ ਬਿਨਾਂ ਇਸ ਤਰ੍ਹਾਂ ਦਾ ਜਿਹੜਾ ਇੱਕ ਪੋਲੀਟੀਕਲ ਵੀ ਉਹ ਕੇਸ ਸੰਬੰਧ ਰੱਖਦਾ ਹੋਵੇ ਕੇਸ, ਉਹਨੂੰ ਇਸ ਤਰ੍ਹਾਂ ਰਿਜੈਕਟ ਕਰ ਸਕਦੀ ਆ? ਇਹ ਪਤਾ ਹੁਣ ਡਿਟੇਲ ਆਉਣਗੀਆਂ ਆਪਣੇ ਸਾਰਿਆਂ ਦੇ ਸਾਹਮਣੇ, ਅਤੇ ਫਿਰ ਹੀ ਆਪਾਂ ਇਹਦੇ ਬਾਰੇ ਕਮੈਂਟ ਕਰਾਂਗੇ। ਸਾਰੀਆਂ ਡਿਟੇਲ ਆ ਜਾਣਗੀਆਂ। ਔਰ ਅੱਜ ਕੱਲ੍ਹ ਤਾਂ ਬੜਾ ਫਾਸਟ ਹੈ ਸਿਸਟਮ, ਸਰ ਆ ਜਾਏ ਫਿਰ ਜਿੱਥੇ ਕਿਤੇ ਕੋਈ ਕਮੀ ਰਹੀ ਹੋਵੇ ਪੂਰੀ ਕਰਾ ਲਾਂਗੇ। ਜੇ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਇਹਨੂੰ ਨਹੀਂ ਪ੍ਰੋਸੀਡ ਕਰਦੇ, ਇਹਦੇ ਦਸਤਖਤ ਨਹੀਂ ਕਰਦੇ, ਤਾਂ ਕੀ ਪਾਰਟੀ ਤੁਸੀਂ ਵਿਰੋਧ ਕਰੋਗੇ ਫਿਰ ਇਸ ਗੱਲ ਦਾ? ਖੁੱਲ੍ਹ ਕੇ ਵਿਰੋਧ ਕਰੋਗੇ? ਨਹੀਂ, ਅਸੀਂ ਤਾਂ ਪੂਰੀ ਮੰਗ ਕਰਦੇ ਹਾਂ ਵੀ ਉਹਨੇ ਰਿਹਾਈ ਹੋਣੀ ਚਾਹੀਦੀ। ਕਿਉਂ ਨਹੀਂ ਹੋਣੀ ਚਾਹੀਦੀ? ਪਹਿਲੀ ਗੱਲ ਤਾਂ ਪਤਾ ਨਹੀਂ ਉਹਨੂੰ ਸੱਚਾ ਫਸਾਇਆ ਗਿਆ, ਝੂਠਾ ਫਸਾਇਆ ਗਿਆ, ਕਿ ਇਹ ਤਾਂ ਬਾਅਦ ਦੀ ਗੱਲ ਹੈ। ਪਰ ਉਹ ਫਿਰ ਵੀ 26-27 ਸਾਲ ਕੱਢ ਗਏ ਆ, ਉਹ ਅੰਦਰ ਰਹੇ ਆ, ਅਤੇ ਵੈਸੇ ਵੀ ਰਿਹਾਈ ਹੋ ਜਾਣੀ ਚਾਹੀਦੀ ਹੈ। ਇਨਸਾਨੀਅਤ ਦੇ ਤਕਾਜ਼ੇ ਨਾਲ ਵੀ ਹੋ ਜਾਣੀ ਚਾਹੀਦੀ ਹੈ। ਸੋ ਇਹ ਚੀਜ਼ਾਂ ਆਪਾਂ ਨੂੰ ਦੇਖ ਲੈਣੀਆਂ ਚਾਹੀਦੀਆਂ। ਨਹੀਂ, ਪਰ ਸੰਧਵਾ ਸਾਹਿਬ ਸਵਾਲ ਤਾਂ ਇਹ ਹੈ ਨਾ, ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਨੂੰ ਕਿਹਾ ਆ ਉਹ ਦੇਖਣਗੇ, ਤਾਂ ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗ ਰਿਹਾ ਕਿ ਜੇ ਤੁਸੀਂ ਨਹੀਂ ਪਹਿਲਾਂ ਰਿਹਾਈ ਕਰਦੇ, ਸਿਰਫ ਇੱਕ ਦਸਤਖਤਾਂ ਦੀ ਇੱਕ ਪ੍ਰੀਜ਼ਨ ਜਿਹੜਾ ਬੋਰਡ ਆ, ਬੋਰਡ ਦੀ ਮੀਟਿੰਗ ਸੱਦੋ ਤੇ ਸਾਈਨ ਕਰੋ, ਮਸਲਾ ਨਿਬੇੜੋ।
ਇਹ ਕਿਉਂ ਇੰਨਾ ਸਮਾਂ ਲੱਗ ਰਿਹਾ? ਕੀ ਪੰਜਾਬ ਦੇ ਐਮਐਲਏ ਦਾ ਇੰਨਾ ਜ਼ੋਰ ਨਹੀਂ ਚੱਲ ਰਿਹਾ ਅਰਵਿੰਦ ਕੇਜਰੀਵਾਲ ਤੇ ਕਿ ਉਹ ਤਤਕਾਲ ਦੇ ਵਿੱਚ ਮੀਟਿੰਗ ਸੱਦ ਕੇ ਤੇ ਇਹਦੇ ਤੇ ਦਸਤਖਤ ਕਰਾਉਣ? ਨਹੀਂ, ਐਸਾ ਕੋਈ ਨਹੀਂ, ਇਹ ਤਾਂ ਹੋ ਜਾਏਗਾ। ਔਰ ਜਿਹੜੀ ਇਹ ਅੱਜ ਦਾ ਇਸ਼ੂ ਨਹੀਂ ਹੈ, ਇਕੱਲੀ ਪੰਜਾਬ ਦੀ ਚੋਣਾਂ ਦਾ ਇਸ਼ੂ ਨਹੀਂ, ਇਹ 2-2.5 ਸਾਲ ਤੋਂ ਗੱਲ ਚੱਲ ਰਹੀ ਹੈ। ਉਹਦੇ 'ਚ ਕੋਈ ਨਾ ਕੋਈ ਕਾਨੂੰਨੀ ਅੜਿੱਕਾ ਤਾਂ ਹੋਏਗਾ ਹੀ ਨੇ। ਉਹ ਤਾਂ ਹਟ ਗਿਆ ਨਾ, ਸਟੇ ਹਟ ਗਿਆ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਨੇ ਮਨਜਿੰਦਰ ਸਿੰਘ ਬਿੱਟਾ ਦੀ ਜਿਹੜੀ ਪਟੀਸ਼ਨ ਸੀ ਉਹਨੂੰ ਰਿਜੈਕਟ ਕਰਤਾ ਹੈ। ਹੁਣ ਕੋਈ ਕਾਨੂੰਨੀ ਅੜਿੱਕਾ ਨਹੀਂ। ਉਹ 2-2.5 ਸਾਲ ਤੋਂ ਪਹਿਲਾਂ ਦੀ ਗੱਲ ਹੈ ਇਹ ਉਦੋਂ ਦਾ ਹੀ ਇਹ ਚੱਲ ਰਿਹਾ। ਪਹਿਲਾਂ ਵੀ ਸਾਡੇ ਧਿਆਨ 'ਚ ਆਇਆ ਇਹ, ਔਰ ਇਹਨੂੰ ਹੋਰ ਵੀ ਸਾਡੇ ਸਾਥੀ ਐਮਐਲਏ ਨੇ ਚੱਕਿਆ। ਇਹਦੇ 'ਚ ਕੀ ਅੜਿੱਕਾ ਪਿਆ, ਕਿਉਂ ਨਹੀਂ ਹੋਈ, ਕੀ ਕਾਰਨ ਰਿਹਾ, ਉਹਦੀ ਸਾਰੀ ਡਿਟੇਲ ਸਾਹਮਣੇ ਆਉਣ ਤੇ ਫਿਰ ਹੀ ਇਹ 'ਤੇ ਕਮੈਂਟ ਕੀਤਾ ਜਾਊਗਾ। ਅੱਜ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਿਆ ਗਿਆ, ਇਹਦੇ ਤੇ ਕੀ ਟਿੱਪਣੀ ਕਰਨੀ ਚਾਹੁੰਦੇ ਹੋ? ਪੰਜਾਬ ਦੇ ਲੋਕਾਂ ਦੀ ਰਾਏ ਪੁੱਛ ਕੇ ਤੇ ਲੋਕਾਂ ਦੀ ਮਰਜ਼ੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕਿ ਇੱਕ ਇਮਾਨਦਾਰ ਐਮਪੀ ਦੇ ਤੌਰ ਤੇ ਉਹਨਾਂ ਨੇ ਆਪਦੀ ਛਾਪ ਛੱਡੀ ਆ, ਉਹਨਾਂ ਨੂੰ ਸੀਐਮ ਚਿਹਰਾ ਐਲਾਨਿਆ ਗਿਆ। ਬੜੀ ਖੁਸ਼ੀ ਦੀ ਗੱਲ ਹੈ। ਔਰ ਜਦੋਂ ਲੋਕਾਂ ਦੀ ਮਰਜ਼ੀ ਚੱਲੀ ਹੈ ਤੇ ਫਿਰ ਹੁਣ ਲੋਕ ਆਪਦੀ ਗਰੰਟੀ ਵੀ ਦੇਣਗੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਣਗੇ, ਔਰ ਹੁਣ ਮੁੱਖ ਮੰਤਰੀ ਬਣਾਉਣਾ ਵੀ ਲੋਕਾਂ ਦਾ ਫਰਜ਼ ਹੈ, ਕਿਉਂਕਿ ਉਹਨਾਂ ਨੂੰ ਪੁੱਛ ਕੇ ਅਨਾਊਂਸ ਕੀਤਾ। ਸੋ ਬਹੁਤ ਵਧੀਆ ਇਹ ਕਦਮ ਪੰਜਾਬ ਦੇ ਲੋਕਾਂ ਦੀ ਮਰਜ਼ੀ ਅਨੁਸਾਰ ਅਰਵਿੰਦ ਕੇਜਰੀਵਾਲ ਨੇ ਚੱਕਿਆ। ਅਸੀਂ ਧੰਨਵਾਦੀ ਹਾਂ ਉਹਨਾਂ ਦੇ। ਤੇ ਕੀ ਤੁਸੀਂ ਬਾਕੀਆਂ ਨਾਲੋਂ ਤੁਹਾਡਾ ਵਖਰੇਵਾਂ ਕੀ ਹੈ? ਜੇ ਇੱਕ ਸਵਾਲ ਕਿਸੇ ਨੇ ਕਰਨਾ ਹੋਵੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਲੋਕ ਬਾਕੀਆਂ ਨੂੰ ਛੱਡ ਕੇ ਕਿਉਂ ਚੁਣਨ? ਦੇਖ ਲਏ ਜੀ, ਗੱਲ ਇਹ ਵੀ ਨੀਲੇ ਵੀ ਦੇਖ ਲਏ ਉਹਨਾਂ ਨੇ ਤਾਂ ਪੰਜਾਬ ਨੂੰ ਹੀ ਖਾ ਲਿਆ। ਚਿੱਟਿਆਂ ਨੇ ਵੀ ਕੋਈ ਹੱਲ ਨਹੀਂ ਕੀਤਾ, ਨਾ ਬੇਅਦਬੀ ਦਾ ਹੱਲ ਕੀਤਾ ਕਾਂਗਰਸੀਆਂ ਨੇ, ਨਾ ਚਿੱਟੇ ਦਾ ਹੱਲ ਕੀਤਾ, ਨਾ ਰੁਜ਼ਗਾਰ ਦਾ ਹੱਲ ਕੀਤਾ, ਸਗੋਂ ਬੱਚਿਆਂ ਨੂੰ ਕੁੱਟਿਆ, ਲੁੱਟਿਆ। ਉਹਨਾਂ ਦੋਵਾਂ ਨੂੰ ਦੇਖ ਲਿਆ ਤੇ ਪੰਜਾਬ ਦੇ ਲੋਕ ਕਹਿੰਦੇ ਵੀ ਅਸੀਂ ਜੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਚੰਗੇ ਕੰਮ ਕਰ ਸਕਦੇ ਆ ਤੇ ਪੰਜਾਬ 'ਚ ਕਰਨਗੇ। ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਇੱਕ ਮੌਕਾ ਦੇਣਾ ਚਾਹੁੰਦੇ ਆ, ਇਸ ਕਰਕੇ ਉਹ ਮੌਕਾ ਦੇਣਗੇ, ਕਿਉਂਕਿ ਇਹ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਚੰਗੇ ਕੰਮ ਕੀਤੇ। ਜੇ ਕੋਟਕਪੁਰਾ 'ਚ ਤੁਸੀਂ ਐਮਐਲਏ ਰਹੇ ਵੀ ਹੋ, ਤੁਸੀਂ ਕੀ ਲੋਕਾਂ ਲਈ ਕੀਤਾ ਕਿ ਲੋਕ ਤੁਹਾਨੂੰ ਦੁਬਾਰਾ ਚੁਣਨ? ਮੈਂ ਲੋਕਾਂ ਲਈ ਹਰ ਟਾਈਮ ਹਾਜ਼ਰ ਰਿਹਾ। ਜੇ ਕਿਸੇ ਨੇ ਮੈਨੂੰ ਰਾਤ ਨੂੰ 12 ਵਜੇ ਆਵਾਜ਼ ਮਾਰੀ, ਮੈਂ 12 ਵਜੇ ਹਾਜ਼ਰ ਹੋਇਆ। ਜੇ ਕਿਤੇ ਮੈਨੂੰ ਲੱਗਾ ਬਈ ਕਿਸੇ ਮਤਲਬ ਗਰੀਬ ਮਰੀਜ਼ ਦੀ ਮਦਦ ਕਰਨੀ ਹੈ ਤੇ ਮੈਂ ਉਹਦੇ ਆਪਦੀ ਜੇਬ 'ਚ ਮਦਦ ਕੀਤੀ ਆ। ਜੇ ਕਿਤੇ ਮੈਨੂੰ ਲੱਗਿਆ ਵੀ ਮੈਂ ਲੜ ਕੇ ਰਸਤਾ ਖਿਲਾਉਣਾ ਤੇ ਮੈਂ ਰਸਤਾ ਖਿਲਾਇਆ। ਜੇ ਕੋਈ ਸੜਕ ਬਣਾਉਣੀ ਪਈ ਹੈ, ਸੜਕ ਧਰਨੇ ਦੇ ਕੇ ਸੜਕ ਬਣਵਾਈ ਹੈ, ਪੁਲ ਬਣਵਾਏ ਆ। ਕਰੋਨਾ ਦੇ ਵਿੱਚ ਤਾਂ ਮੈਂ ਬੱਚਿਆਂ ਨੂੰ ਸਗੋਂ ਮਤਲਬ ਜਿਹੜੇ ਫਸ ਗਏ ਸੀ ਦੂਰ ਦੂਰ ਆਪ ਲੈ ਕੇ ਗਿਆ। ਗੁਜਰਾਤ ਵਰਗੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਸਾਡੇ ਜਿਹੜੇ ਮਜ਼ਦੂਰ ਫਸੇ ਸੀ ਉਹਨਾਂ ਨੂੰ ਕਢਾ ਕੇ ਲਿਆਏ, ਰਾਜਸਥਾਨ 'ਚੋਂ, ਯੂਪੀ 'ਚੋਂ, ਮਹਾਰਾਸ਼ਟਰ 'ਚੋਂ। ਸੋ ਕਰੋਨਾ ਦੇ ਵਿੱਚ ਵੀ ਕੰਮ ਕੀਤਾ। ਬੱਚਿਆਂ ਦੀ ਪੜ੍ਹਾਈ ਦੇ ਲਈ ਸਕੂਲਾਂ ਦੇ ਵਿੱਚ ਗਏ, ਸਕੂਲਾਂ 'ਚ ਬੱਚਿਆਂ ਨੂੰ ਜਾਗਰੂਕ ਕੀਤਾ, ਬੱਚਿਆਂ ਨੂੰ ਮਤਲਬ ਜੋ ਵੀ ਚੀਜ਼ ਪੜ੍ਹਨ ਲਈ ਚਾਹੀਦੀ ਆ ਉਹ ਮੁਹੱਈਆ ਕਰਾਈ। ਔਰ ਇੱਥੋਂ ਤੱਕ ਸੀ ਕਰੋਨਾ ਦੇ ਵਿੱਚ ਤਾਂ ਅਸੀਂ ਕਰੋਨਾ ਵਾਰਡ ਦੇ ਵਿੱਚ ਜਾ ਵੜੇ ਸੀ, ਜਦੋਂ ਮਤਲਬ ਬੱਚੇ ਨਹੀਂ ਜਾਂ ਮਾਂ ਬਾਪ ਦਾ ਹੱਥ ਫੜਦੇ ਸੀ। ਆਪਦੀ ਡਿਊਟੀ ਸਮਝਦੇ ਹੁਣ ਬੜਾ ਕੁਛ ਕੀਤਾ ਜੀ। ਔਰ ਥਾਣੇ ਕਚਹਿਰੀ ਦੇ ਵਿੱਚ ਜਿੱਥੇ ਕਿਤੇ ਲੋੜ ਪੈਂਦੀ ਆ ਬਿਨਾਂ ਰਿਸ਼ਵਤ ਮਤਲਬ ਬਿਨਾਂ ਰਿਸ਼ਵਤ ਦਵਾਇਆ ਕੰਮ ਕਰਾਏ ਲੋਕਾਂ ਦੇ। ਉਹ ਜਿੰਨਾ ਕੁਛ ਕਰ ਸਕਦੇ ਸੀ। ਔਰ ਲੋਕ ਇਹ ਕਹਿੰਦੇ ਵੀ ਆ ਵੀ ਕੁਲਤਾਰ ਯਾਰ ਨਾਲ ਤਾਂ ਖੜ੍ਹਦਾ, ਭਾਵੇਂ ਸਰਕਾਰ ਹੈ ਨਹੀਂ ਸੀ। 1 ਰੁਪਈਆ ਮੈਨੂੰ ਫੰਡ ਨਹੀਂ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ, ਨਾ ਚੰਨੀ ਸਾਹਿਬ ਵੱਲੋਂ। ਤੇ ਲੇਕਿਨ ਅਸੀਂ ਫਿਰ ਵੀ ਨਾਲ ਨਿਭੇ ਹਾਂ। ਮੈਡੀਕਲ ਕਾਲਜ ਦੇ ਵਿੱਚ ਵਾਤਾਵਰਨ ਦੇ ਸੰਬੰਧੀ ਮਤਲਬ ਕੋਈ ਵੀ ਮੁੱਦਾ ਸੀ ਪੰਜਾਬ ਦਾ ਜਾਂ ਮੇਰੇ ਹਲਕੇ ਦਾ, ਭਾਵੇਂ ਉਹ ਗਲੀਆਂ ਦਾ ਮੁੱਦਾ ਹੋਵੇ, ਨਾਲੀਆਂ ਦਾ ਮੁੱਦਾ ਹੋਵੇ, ਪੀਣ ਵਾਲੇ ਪਾਣੀ ਦਾ ਮੁੱਦਾ ਹੋਵੇ, ਲਾਈਟ ਦਾ ਮੁੱਦਾ ਹੋਵੇ, ਬੰਦ ਰਸਤਿਆਂ ਦਾ ਮੁੱਦਾ ਹੋਵੇ, ਅਵਾਰਾ ਪਸ਼ੂਆਂ ਦਾ ਮੁੱਦਾ ਹੋਵੇ, ਕਰੋਨਾ ਦਾ ਮੁੱਦਾ ਹੋਵੇ, ਚੋਰੀਆਂ ਦਾ ਮੁੱਦਾ ਹੋਵੇ, ਲੁੱਟਾਂ ਦਾ ਮੁੱਦਾ ਹੋਵੇ, ਬੱਚਿਆਂ ਨਾਲ ਧੱਕੇਸ਼ਾਹੀਆਂ ਦਾ ਮੁੱਦਾ ਹੋਵੇ, ਸਕੂਲਾਂ 'ਚ ਵੱਧ ਲਈਆਂ ਜਾਂਦੀਆਂ ਫੀਸਾਂ ਦੇ ਮੁੱਦੇ ਹੋਣ, ਸਾਰੇ ਮੁੱਦੇ ਮੈਂ ਚੱਕੇ। ਔਰ ਮੈਨੂੰ ਮਾਣ ਆ ਵੀ ਪੰਜਾਬ ਦੇ ਵਿੱਚ ਇੰਨੇ ਮੁੱਦੇ ਕਿਸੇ ਵੀ ਐਮਐਲਏ ਨੇ ਨਹੀਂ ਚੱਕੇ। ਸੰਧਵਾ ਸਾਹਿਬ, ਆਖਰੀ ਸਵਾਲ, ਤੁਸੀਂ ਕੈਬਨਿਟ ਦਾ ਵੀ ਹਿੱਸਾ ਹੋ ਸਕਦੇ ਹੋ ਜੇ ਸੰਭਾਵੀ ਤੁਹਾਡੀ ਸਰਕਾਰ ਬਣਦੀ ਆ ਤਾਂ ਤੁਹਾਡੀ ਵਿਜ਼ਨ ਆ ਜਿਹੜਾ ਪੰਜਾਬ ਨੂੰ ਲੈ ਕੇ, ਕੋਈ 3 ਏਜੰਡੇ ਜਿਹੜੇ ਪੰਜਾਬ ਪੱਧਰ ਤੇ ਹੋਣ, ਹਲਕੇ ਪੱਧਰ ਤੇ ਨਹੀਂ, ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਪ੍ਰਾਇਓਰਿਟੀ ਤੇ ਉਹ ਹੱਲ ਹੋਣੇ ਚਾਹੀਦੇ, ਤੇ ਤੁਹਾਡੇ ਕੋਲ ਕੋਈ ਵਿਜ਼ਨ ਹੈ ਉਹਨਾਂ ਨੂੰ ਹੱਲ ਕਰਨ ਦਾ? ਦੇਖੋ ਜੀ, ਕਰਪਸ਼ਨ ਅਸੀਂ ਬੰਦ ਕਰਾਂਗੇ। ਉਹਦੇ ਨਾਲ ਸਾਡੇ ਕੋਲ ਜਿਹੜਾ ਫਾਈਨੈਂਸ਼ੀਅਲ ਰਿਸੋਰਸਿਸ ਜਨਰੇਟ ਹੋਣਗੇ ਤੇ ਜਦੋਂ ਬੱਚਿਆਂ ਨੂੰ ਰੁਜ਼ਗਾਰ ਮਿਲੂਗਾ ਤਾਂ ਚਿੱਟੇ ਦਾ ਹੱਲ ਵੀ ਹੋ ਜਾਣਾ। ਬੇਅਦਬੀ ਦਾ ਹੱਲ ਕਰਨਾ, ਔਰ ਜਿਹੜਾ ਪੰਜਾਬ ਦੇ ਵਿੱਚ ਵਾਤਾਵਰਨ ਖਰਾਬ ਹੋ ਰਿਹਾ ਉਹਨੂੰ ਡਿਟੀਰੀਓਰੇਟ ਹੋਣੋਂ ਰੋਕਣਾ, ਵਾਤਾਵਰਨ ਨੂੰ ਠੀਕ ਕਰਨਾ, ਔਰ ਕਿਸਾਨੀ ਨੂੰ ਪੈਰਾਂ ਸਿਰ ਲਿਆਉਣਾ। ਔਰ ਇਹਦੇ ਲਈ ਅਸੀਂ ਡਿਟੇਲਡ ਸਾਡੇ ਕੋਲ ਬਲੂਪ੍ਰਿੰਟ ਬਣਿਆ ਹੋਇਆ, ਅਸੀਂ ਇਹਨੂੰ ਕਰਾਂਗੇ। ਤੁਸੀਂ ਕਰਪਸ਼ਨ ਦੀ ਗੱਲ ਕੀਤੀ ਆ। ਆਮ ਆਦਮੀ ਪਾਰਟੀ ਤੇ ਦੋਸ਼ ਲੱਗ ਰਿਹਾ ਹੈ ਕਿ ਜਿਹੜੀ ਪਾਰਟੀ ਟਿਕਟਾਂ ਹੀ
10-15 ਦਿਨ ਪਹਿਲਾਂ ਪਾਰਟੀ ਸ਼ਾਮਲ ਹੋਣ ਵਾਲੇ ਧਨਾੜ ਲੋਕਾਂ ਨੂੰ ਦੇ ਰਹੀਆਂ ਹੋਵੇ। ਕਈ ਥਾਂ ਤੇ ਵਲੰਟੀਅਰਾਂ ਨੇ ਵਿਰੋਧ ਵੀ ਕੀਤਾ ਵੀ ਉਹ ਪਾਰਟੀ ਕਿਵੇਂ ਕਰਪਸ਼ਨ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ, ਜਿਹਦੀਆਂ ਟਿਕਟਾਂ ਹੀ ਕਰਪਸ਼ਨ ਤੇ ਦਿੱਤੀਆਂ ਜਾ ਰਹੀਆਂ। ਪਾਰਟੀ ਜਿਹੜੀ ਪਾਰਟੀ ਦੇ ਘਰੇ ਮੋਦੀ ਵਰਗੇ ਬੰਦੇ ਨੇ ਈਡੀ ਦੀਆਂ ਰੇਡਾਂ ਮਰਾਈਆਂ ਤੇ ਬਿਨਾਂ ਮਫਲਰ ਤੋਂ ਕੁਝ ਨਾ ਲੱਭਿਆ ਹੋਵੇ, ਉੱਥੇ ਉਹ ਕਰਪਸ਼ਨ ਖਤਮ ਕਰੂਗੀ, ਹੋਰ ਨਹੀਂ ਕੋਈ ਕਰ ਸਕਦੀ। ਦੂਜੀ ਇਹ ਤਾਂ ਬਾਦਲ ਕੇ ਇਲਜ਼ਾਮ ਲਾਉਂਦੇ ਯਾਰ ਕਰਪਸ਼ਨ ਦਾ। ਈਡੀ ਦੀਆਂ ਰੇਡਾਂ ਤਾਂ ਕਾਂਗਰਸੀਆਂ ਤੇ ਵੀ ਪੈ ਰਹੀਆਂ ਨੇ, ਅੱਜ ਵੀ ਪੰਜਾਬ 'ਚ ਕਈ ਥਾਵਾਂ ਤੇ ਪਈਆਂ ਤੇ ਉਹਨਾਂ ਦੇ ਫਿਰ ਮਾਈਨਿੰਗ ਵਾਲੇ ਇਲਜ਼ਾਮ ਵੀ ਹੈਗੇ ਆ, ਕਰਦੇ ਵੀ ਹੈ, FIR ਵੀ ਹੋਈ ਹੈ, ਲੇਕਿਨ ਸਾਡੇ ਕਿਸੇ ਬੰਦੇ ਤੇ ਇਸ ਤਰ੍ਹਾਂ ਦੀ FIR ਨਹੀਂ ਹੈ। ਇਕੱਲੇ ਮਫਲਰ ਹੀ ਲੱਭਦੇ ਆ, ਹੋਰ ਤਾਂ ਕੋਈ ਲੱਭਿਆ ਨਹੀਂ। ਫਿਰ ਇਹ ਵੀ ਕਹਿੰਦੇ ਵੀ ਇਹ ਤਾਂ ਜਾਣਬੁੱਝ ਕੇ ਨਹੀਂ ਕਾਰਵਾਈ ਕੀਤੀ ਜਾ ਰਹੀ, ਵੀ RSS ਦਾ ਹੀ ਦੂਜਾ ਵਿੰਗ ਆ, B ਟੀਮ RSS ਦੀ ਆਮ ਆਦਮੀ ਪਾਰਟੀ, ਇਹ ਵੀ ਦੋਸ਼ ਲੱਗਦੇ ਨੇ। RSS ਵਾਲੇ ਕਈ ਵਾਰੇ ਕਾਂਗਰਸ ਦੀ B ਟੀਮ ਹੈ, ਕਹਿੰਦੇ ਆਪਸੇ ਤਾਂ ਫੈਸਲਾ ਕਰ ਲੈਣ ਵੀ ਕਿਹਦੀ B ਟੀਮ। ਉਹ ਕਹਿੰਦੇ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਜਿਹੜਾ ਆ ਉਹਨੇ ਹੀ ਅੰਨਾ ਹਜ਼ਾਰੇ ਤੇ ਰਾਮਦੇਵ ਨੂੰ ਮਿਲਾ ਕੇ ਮੂਵਮੈਂਟ ਖੜੀ ਕੀਤੀ, ਜਿਹ ਚੋਂ ਆਮ ਆਦਮੀ ਪਾਰਟੀ ਨਿਕਲੀ। ਤੇ ਵਿਵੇਕਾਨੰਦ ਜਿਹੜਾ ਇੰਸਟੀਚਿਊਟ ਆ ਉਹਦਾ ਜਿਹੜਾ ਕਰਤਾ ਧਰਤਾ ਸੀ ਉਹ ਜੀਤ ਡੋਵਾਲ ਸੀ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਆ 2012 ਦੀ। ਦੇਖੋ ਜੀ, ਗੱਲ ਇਹ ਹੈ ਵੀ ਇਹ ਰਿਪੋਰਟ ਕਿਹਦੀ ਮਰਜ਼ੀ ਹੋਵੇ, ਕੋਈ ਬੰਦਾ ਆ ਕੇ ਇਲਾਜ ਫ੍ਰੀ ਕਰ ਦੇਵੇ ਜਿਵੇਂ ਦਿੱਲੀ 'ਚ ਕੀਤਾ, ਬਿਜਲੀ ਦਾ ਬਿੱਲ ਜ਼ੀਰੋ ਕਰ ਦੇਵੇ ਜਿਵੇਂ ਦਿੱਲੀ 'ਚ ਕੀਤਾ, ਤੇ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਦੇ ਦੇ ਵਧੀਆ, ਉਹ ਜਿਹੜਾ ਮਰਜ਼ੀ ਹੋਵੇ ਯਾਰ, ਅਸੀਂ ਕੀ ਲੈਣਾ ਕਿਸੇ ਤੋਂ, ਕਿਉਂਕਿ ਅਸੀਂ ਹੈਗੇ ਆ। ਪੰਜਾਬ 'ਚ ਬਿਜਲੀ ਕਰ ਦੋਗੇ ਫਿਰ ਫ੍ਰੀ। ਤੁਹਾਨੂੰ ਲੱਗਦਾ ਕਿ ਪੰਜਾਬ ਤੇ ਦਿੱਲੀ ਦਾ ਫਰਕ ਤੁਹਾਨੂੰ ਲੱਗਦਾ ਨਹੀਂ ਵੀ ਵੱਡਾ ਫਰਕ ਹੈਗਾ ਇੱਕ ਸਟੇਟ ਦੇ UT ਦਾ? ਉਹਨਾਂ ਸਾਡੇ ਕੋਲ ਰਿਸੋਰਸਿਸ ਵੀ ਜ਼ਿਆਦਾ ਆ। ਦਿੱਲੀ ਦੀ ਇਨਕਮ ਪੰਜਾਬ ਨਾਲੋਂ ਜ਼ਿਆਦਾ ਵੈਸੇ ਕਿੱਥੇ ਜ਼ਿਆਦਾ? ਦਿੱਲੀ ਦਾ ਬਜਟ ਹੀ ਸਾਰਾ 30,000 ਕਰੋੜ ਦਾ, 60,000 ਕਰੋੜ ਦਾ, ਸਾਡਾ 1.5 ਲੱਖ ਕਰੋੜ ਦਾ, ਕਿਵੇਂ ਜ਼ਿਆਦਾ ਹੋ ਗਈ ਦਿੱਲੀ ਦੀ ਇਨਕਮ? ਪੰਜਾਬ ਦੀ ਜਿਹੜੀ ਇੱਕ ਵੱਡਾ ਸਵਾਲ ਆ ਕਿ ਤੁਸੀਂ ਇਨਕਮ ਦੀ ਗੱਲ ਕਰਦੇ ਹੋ, ਚੰਡੀਗੜ੍ਹ ਰਾਜਧਾਨੀ ਆ ਪੰਜਾਬ ਦੀ, ਉਹਦੀ ਇਨਕਮ ਸਾਰੀ ਐਜ਼ ਆ UT ਸੈਂਟਰ ਕੋਲ ਜਾਂਦੀ ਹੈ। ਕੀ ਆਮ ਆਦਮੀ ਪਾਰਟੀ ਦਾ ਇਹ ਏਜੰਡਾ ਹੈ ਵੀ ਚੰਡੀਗੜ੍ਹ ਜਿਹੜਾ ਆ ਉਹ ਇੱਕ ਰਾਜਧਾਨੀ ਦੇ ਬਤੌਰ ਪੰਜਾਬ ਨੂੰ ਪੂਰਨ ਤੌਰ ਤੇ ਮਿਲਣਾ ਚਾਹੀਦਾ? ਜਿੱਦੇ ਤੁਸੀਂ ਸਾਨੂੰ ਸੈਂਟਰ 'ਚ ਬਿਠਾ ਦੇਂਗੇ ਉਦੋਂ ਪੰਜਾਬ ਲਵਾ ਦੇ। ਨਹੀਂ, ਸੈਂਟਰ 'ਚ ਬੈਠਣ ਦੀ ਗੱਲ ਨਹੀਂ, ਪਰ ਇੱਕ ਸਟਰਗਲ ਵੀ ਹੁੰਦੀ ਹੈ ਨਾ, ਇੱਕ ਸਟੇਟ ਦਾ ਵੀ ਤਾਂ ਏਜੰਡਾ ਹੁੰਦਾ ਕਿ ਇਹ ਸੈਂਟਰ ਦੀ ਲੜਾਈ ਥੋੜਾ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਦੀ, ਇਹ ਤਾਂ ਸਟੇਟ ਦੀ ਲੜਾਈ ਆ। ਹੱਥੇ ਤਾਂ ਸੈਂਟਰ ਦੇ ਆ, ਅਸੀਂ ਬਾਹਰ ਖੜੇ ਥਾਪੀਆਂ ਮਾਰੀ ਗਏ, ਉਹਦਾ ਕੀ ਫਾਇਦਾ? ਜਿਹਨੇ ਦੇਣਾ ਹੈ ਤੁਹਾਨੂੰ ਦੇਣ ਵਾਲੀ ਥਾਂ ਤੇ ਬਿਠਾਉਣਗੇ ਨਾ ਲੋਕ, ਅਸੀਂ ਕਰ ਦਿਆਂਗੇ। ਸੈਂਟਰ 'ਚ ਤੁਹਾਨੂੰ ਪੰਜਾਬ ਨੇ ਥੋੜਾ ਬਿਠਾਉਣਾ, ਸੈਂਟਰ 'ਚ ਤਾਂ ਬਾਕੀ ਹਿੰਦੁਸਤਾਨ ਦੇ ਸੂਬਿਆਂ ਨੇ ਬਿਠਾਉਣਾ। ਜੋ ਨਹੀਂ ਬਿਠਾਉਂਦੇ ਫਿਰ ਤੁਸੀਂ ਚੰਡੀਗੜ੍ਹ ਨੂੰ ਛੱਡ ਕੇ ਇਸੇ ਤਰ੍ਹਾਂ ਪੰਜਾਬ ਤੇ ਕਿਸ ਗੱਲ ਤੇ ਰਾਜ ਕਰੋਗੇ? ਨਹੀਂ, ਮੇਰੇ ਕਹਿਣ ਦੇ ਵੀ ਛੱਡ ਦਿਆਂਗੇ ਫਿਰ ਚੰਡੀਗੜ੍ਹ ਐ ਥੋੜੀ ਚਲਾ ਜਾਊਗਾ, ਜਾਂ ਮੇਰੇ ਕਹਿਣ ਨਾਲ ਮੈਂ ਨਹੀਂ ਛੱਡਦਾ। ਅਸੀਂ ਤਾਂ ਕਹੀ ਜਾਂਦੇ ਵੀ ਚੰਡੀਗੜ੍ਹ ਸਾਡੇ ਪੰਜਾਬ ਦਾ, ਅਸੀਂ ਤਾਂ ਸ਼ੁਰੂ ਤੋਂ ਬਾਦਲ ਕੇ ਵੀ ਕਹਿੰਦੇ ਰਹੇ ਆ, ਤੇ ਉਹਨਾਂ ਨੇ ਹੋਟਲ ਬਣਾ ਲਏ ਉੱਥੇ UP ਜਾ ਕੇ, ਇਕੱਲੇ ਕਹਿੰਦੇ ਹੀ ਰਹੇ ਆ ਨਾ, ਗੱਲ ਕਹਿਣ ਨਾਲ ਨਹੀਂ, ਗੱਲ ਨੀਅਤ ਨਾਲ ਹੁੰਦੀ ਹੈ। ਸਾਡੀ ਨੀਅਤ ਇਹ ਵੀ ਚੰਡੀਗੜ੍ਹ ਪੰਜਾਬ ਦਾ, ਪੰਜਾਬ ਨੂੰ ਪੰਜਾਬ ਦੇ ਡਿਊ ਹੱਕ ਜਿਹੜੇ ਮਿਲਣੇ ਚਾਹੀਦੇ, ਔਰ ਅਸੀਂ ਦਵਾ ਕੇ ਰਹਾਂਗੇ। ਜਿਸ ਦਿਨ ਅਸੀਂ ਦੇਣ ਵਾਲੀ ਪੋਜੀਸ਼ਨ 'ਚ ਹੋ ਗਏ ਅਸੀਂ ਆਪ ਦੇ ਕੇ ਵੀ ਰਹਾਂਗੇ। ਤੁਸੀਂ UAPA ਕਾਨੂੰਨ ਦੇ ਖਿਲਾਫ ਵੀ ਬੋਲਦੇ ਰਹੇ। ਮੈਨੂੰ ਯਾਦ ਆ ਜਦੋਂ 3 ਸਿੱਖ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਹੋਈ ਸੀ, ਤਾਂ ਉਦੋਂ ਤੁਸੀਂ ਆਵਾਜ਼ ਬੁਲੰਦ ਕੀਤੀ ਸੀ। ਸਰਕਾਰ ਜੇ ਤੁਹਾਡੀ ਆ ਜਾਂਦੀ ਆ ਤਾਂ ਤੁਸੀਂ ਇਹ UAPA ਵਰਗੇ ਜਿਹੜੇ ਕਾਨੂੰਨ ਨੇ ਇਹਨਾਂ ਦੇ ਖਿਲਾਫ ਸੰਘਰਸ਼ ਵਿੱਢੋਗੇ ਤੇ ਪੰਜਾਬ 'ਚ ਇਹਨਾਂ ਨੂੰ ਖਤਮ ਕਰੋਗੇ? ਇਸ ਤਰ੍ਹਾਂ ਦਾ ਕਾਲਾ ਕਾਨੂੰਨ ਪੰਜਾਬ 'ਚ ਇੱਕ ਵੀ ਕੇਸ ਦਰਜ ਨਹੀਂ ਹੋਏਗਾ, ਕਿਉਂਕਿ ਹੈ ਹੀ ਨਹੀਂ। ਇਸ ਤਰ੍ਹਾਂ ਦੀ ਕਹਾਣੀ ਪੰਜਾਬ 'ਚ ਹੈ ਹੀ ਨਹੀਂ। ਇਹ ਤਾਂ ਜਾਣ ਬੁੱਝ ਕੇ ਡਰਾਉਣ ਵਾਸਤੇ, ਲੋਕ ਰੁਜ਼ਗਾਰ ਨਾ ਮੰਗਣ, ਲੋਕ ਪ੍ਰੋਟੈਸਟ ਨਾ ਕਰਨ, ਲੋਕਾਂ ਨੂੰ ਫਸਾਉਣ ਵਾਸਤੇ, ਕਿਰਾਏ ਪਾਉਣ ਵਾਸਤੇ ਇਹਨਾਂ ਹੱਥਕੰਡਿਆਂ ਨੂੰ ਵਰਤਿਆ ਜਾਂਦਾ। ਇਹ ਹੱਥਕੰਡੇ ਆ, ਹੋਰ ਕੁਝ ਨਹੀਂ ਹੈ। ਕੀ ਪੰਜਾਬ ਦੀ ਸਰਕਾਰ, ਤੁਸੀਂ ਪੰਜਾਬ ਦੇ MLA ਚਲਾਓਗੇ ਜਾਂ ਅਰਵਿੰਦ ਕੇਜਰੀਵਾਲ ਚਲਾਉਣਗੇ? ਵੱਡਾ ਸਵਾਲ। ਪੰਜਾਬ ਦੇ MLA ਅਰਵਿੰਦ ਕੇਜਰੀਵਾਲ ਦੀਆਂ ਪਾਲਿਸੀਆਂ, ਅਰਵਿੰਦ ਕੇਜਰੀਵਾਲ ਦੀ ਨੀਤੀਆਂ ਦੇ ਤਹਿਤ ਚਲਾਵਾਂਗੇ। ਜਿੱਥੇ ਟਕਰਾਅ ਦਿੱਲੀ ਤੇ ਪੰਜਾਬ ਦਾ, ਸਟੇਟਸ ਦਾ ਕਈ ਥਾਵਾਂ ਤੇ ਟਕਰਾਅ ਆ ਜਾਂਦਾ ਹੁੰਦਾ ਵੀ ਜਦੋਂ ਸਟੇਟਸ ਦੇ ਹਿੱਤ ਹੁੰਦੇ ਨੇ, ਜਿਵੇਂ ਪੰਜਾਬ ਦਾ ਕਈ ਥਾਵਾਂ ਤੇ ਹਰਿਆਣੇ ਨਾਲ ਟਕਰਾਅ ਆ ਜਾਂਦਾ, ਤੇ ਜੇ ਅਰਵਿੰਦ ਕੇਜਰੀਵਾਲ ਦੀਆਂ ਪਾਲਿਸੀਆਂ ਤੇ ਚਲਾਓਗੇ, ਉਹਨਾਂ ਦੀ ਪਾਲਿਸੀ ਦਿੱਲੀ ਦੇ ਹਿੱਤ ਦੀ ਹੋਊਗੀ ਜਾਂ ਪੰਜਾਬ ਦੇ ਹਿੱਤ ਦੀ ਹੋਊਗੀ? ਅਸੀਂ ਤਾਂ ਪੰਜਾਬ ਦੇ ਆ, ਸਾਡੇ ਪੰਜਾਬ ਦੇ ਹਿੱਤ 'ਚ ਹੋਊਗੀ। ਪਰ ਅਰਵਿੰਦ ਕੇਜਰੀਵਾਲ ਤਾਂ ਦਿੱਲੀ ਦੇ ਆ ਨਾ। ਜਿੱਥੋਂ ਦਾ ਰਾਜ ਆ ਉੱਥੋਂ ਦੀ ਗੱਲ ਹੋਣੀ ਹੈ, ਜਿੱਥੋਂ ਦੇ ਲੋਕ। ਰਾਜ ਤਾਂ ਦਿੱਲੀ ਦਾ ਵੀ ਆਮ ਆਦਮੀ ਪਾਰਟੀ ਕੋਲ ਆ। ਜਿੱਥੋਂ ਦੇ ਲੋਕਾਂ ਦੀ ਗੱਲ ਹੈ ਉੱਥੋਂ ਦੀ ਹੋਣੀ ਆ। ਹੁਣ ਇੱਥੋਂ ਪੰਜਾਬ ਨੂੰ ਲੁੱਟ ਕੇ ਥੋੜੀ ਦਿੱਲੀ ਨੂੰ ਦੇ ਦੇਣਾ ਸੀ, ਜਾਂ ਫਿਰ ਅਸੀਂ ਦਿੱਲੀ ਨੂੰ ਲੁੱਟ ਕੇ ਥੋੜੀ ਪੰਜਾਬ 'ਚ ਲੈ ਆਵਾਂਗੇ। ਕੀ ਫਿਰ ਜੇ ਤੁਹਾਡੀ ਸਰਕਾਰ ਆ ਜਾਂਦੀ ਆ, ਦਿੱਲੀ ਤੋਂ ਪੰਜਾਬ ਦੇ ਪਾਣੀ ਦਾ ਪੈਸਾ ਮੰਗੋਗੇ? ਅਸੀਂ ਤਾਂ ਰਾਜਸਥਾਨ ਤੋਂ ਵੀ ਮੰਗਾਂਗੇ। ਨਹੀਂ, ਦਿੱਲੀ ਤੋਂ ਮੰਗੋਗੇ? ਦਿੱਲੀ ਤੋਂ ਵੀ ਮੰਗ ਲਾਂਗੇ। ਮੰਗਣ ਦੀ ਕੀ ਲੋੜ ਆ, ਉਹ ਤਾਂ ਘਰ ਦੀ ਗੱਲ ਹੋਣੀ ਆ। ਮਤਲਬ ਤੁਸੀਂ ਕਹੋ ਵੀ ਅਸੀਂ ਲਵਾਂਗੇ, ਲੈ ਕੇ ਹਟਾਂ। ਉਹ ਤਾਂ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਬਿੱਲ ਭੇਜੋ ਸਾਨੂੰ, ਮੈਂ ਦੇ ਦੂੰਗਾ। ਮਤਲਬ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਪੰਜਾਬ ਦੀ ਸਰਕਾਰ ਦਿੱਲੀ ਨੂੰ ਪੰਜਾਬ ਦੇ ਪਾਣੀ ਦਾ ਬਿੱਲ ਭੇਜੂਗੀ ਤੇ ਦਿੱਲੀ ਦਊਗੀ। ਇਹ ਤੁਸੀਂ ਵਾਅਦਾ ਕਰਦੇ ਹੋ ਪੰਜਾਬ ਦੇ ਲੋਕਾਂ ਨਾਲ? ਬਿਲਕੁਲ ਦੇਊਗੀ, ਕਿਉਂ ਨਹੀਂ ਦੇਊਗੀ। ਲੋ ਜੀ, ਇਹ ਇੱਕ ਵੱਡੀ ਗੱਲ ਆ ਜਿਹੜੀ ਇਹ ਸੰਧਵਾ ਸਾਹਿਬ ਨੇ ਕਹੀ ਆ ਕਿ ਜਿਹੜਾ ਪੰਜਾਬ ਦੇ ਪਾਣੀ ਦਾ ਜਿਹੜਾ ਰਿਪੇਰੀਅਨ ਹੱਕ ਆ, ਉਹਦੇ ਮੁਤਾਬਕ ਜਿਹੜਾ ਪੰਜਾਬ ਦਾ ਪੈਸਾ ਦਿੱਲੀ ਵੱਲ ਖੜਾ ਆ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤਾਂ ਉਹ ਬਿੱਲ ਦਿੱਲੀ ਨੂੰ ਦਊਗੀ ਤੇ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ ਤੇ ਉਹ ਪੈਸਾ ਪੰਜਾਬ ਨੂੰ ਦਊਗੀ। ਸੰਧਵਾ ਸਾਹਿਬ, ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਮਸਲਿਆਂ ਤੇ
ਸੰਧਵਾ ਸਾਹਿਬ ਨੇ ਜਿਹੜਾ ਪ੍ਰੋਫੈਸਰ ਭੁੱਲਰ ਬਾਰੇ ਵੀ ਅਸੀਂ ਕੁਝ ਦਿਨ ਪਹਿਲਾਂ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ, ਉਦੋਂ ਵੀ ਉਹਨਾਂ ਨੇ ਸਪਸ਼ਟ ਇਹ ਗੱਲ ਕਹੀ ਸੀ ਕਿ ਉਹ ਕਹਿੰਦੇ ਨੇ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਹੋਣੀ ਚਾਹੀਦੀ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹ ਸੱਚ ਸੀ ਜਾਂ ਝੂਠ ਸੀ, ਬਲਕਿ ਇਹਦੇ ਤੇ ਵੀ ਭਰੋਸਾ ਨਹੀਂ ਹੈ ਕਿ ਉਹਨਾਂ ਨੂੰ ਝੂਠਾ ਹੀ ਫਸਾਇਆ ਗਿਆ ਸੀ। ਤਾਂ ਸੰਧਵਾ ਸਾਹਿਬ ਦਾ ਇਹ ਕਹਿਣਾ ਕਿ ਉਹ ਅਰਵਿੰਦ ਕੇਜਰੀਵਾਲ ਨਾਲ ਅੱਜ ਵੀ ਉਹਨਾਂ ਨੇ ਗੱਲ ਕੀਤੀ ਆ ਤੇ ਕੇਜਰੀਵਾਲ ਨੇ ਭਰੋਸਾ ਦਿੱਤਾ ਹੈ ਕਿ ਉਹ ਸਾਰੀ ਗੱਲ ਦੀ ਜਾਣਕਾਰੀ ਲੈ ਕੇ ਤੇ ਇਸ ਜਿਹੜੀ ਰਿਹਾਈ ਦਾ ਪ੍ਰੋਸੈਸ ਨੂੰ ਮੁਕੰਮਲ ਕਰਨਗੇ। ਪਰ ਅਰਵਿੰਦ ਕੇਜਰੀਵਾਲ ਦੇ ਹੱਥ 'ਚ ਫੈਸਲਾ ਹੈ, ਉਹ ਕੀ ਲੈਂਦੇ ਨੇ ਕੀ ਨਹੀਂ ਲੈਂਦੇ। ਚੋਣਾਂ ਤੋਂ ਪਹਿਲਾਂ ਰਿਹਾਈ ਸੰਭਵ ਆ ਜੇ ਅਰਵਿੰਦ ਕੇਜਰੀਵਾਲ ਸਾਈਨ ਕਰ ਦੇਣ, ਪਰ ਉਹ ਕਰਦੇ ਆ ਜਾਂ ਨਹੀਂ ਕਰਦੇ ਇਹ ਵੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ। ਤੇ ਸਾਡੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।